नाजरीन, खुदा की बस्ती का नाम तो आपने सुना ही होगा। आज हम आपको नन्हे फरिश्तों की बच्चों की बस्ती दिखाएंगे जहां पे हर किस्म की सहूलत उन्होंने मुहैया कर रखी है। उनसे बात करते हैं और आपको मार्केटिंग, बैंक, सब कुछ आपको दिखाएंगे जैसे जैसे उन्होंने बनाया हुआ है। बहुत ही आसान तरीके से उन्होंने सब कुछ बनाया हुआ है। तो चलो आओ हम आपको दिखाते हैं बच्चों की बस्ती। जी अस्सलाम वालेकुम। वालेकुम अस्सलाम। हाँ जी, क्या नाम है जी आपका? उस्मान। जी नाज़रीन, हम पंजाबी में बात करेंगे क्योंकि बच्चे कुछ पंजाबी कल्चर के साथ अटैच हैं, तो पंजाबी अच्छी तरह से समझते हैं और बोलने में कोई दिक्कत नहीं है, तो पंजाबी में बात करेंगे। उस्मान साहब की हाल चाल है? ठीक है। ਇਹ ਤੁਸੀਂ ਕੀ ਕਰ ਰਹੇ ਜੇ ਤੇ ਤੁਸੀਂ ਕੀ ਬਣਾਇਆ ਹੋਇਆ ਹੈ? ਮੈਂ ਟਰੈਕਟਰ ਤੇ ਆ ਲਈ ਨਾ ਸਾਮ ਟਾਲੀਆਂ ਇਲਾਕੇ ਦੇ ਬਾਲੇ ਚਰਾ ਕੇ ਕੋਠਾਂ ਥੱਲੇ ਪਾਉਣੇ ਨੇ। ਅੱਛਾ, ਮਤਲਬ ਜਿਹੜਾ ਬਾਰਿਸ਼ਾਂ ਹੋਈਆਂ ਨੇ, ਸਲਾਬ ਆਇਆ, ਤੁਹਾਡੇ ਵੀ ਮਕਾਨਾਂ ਨੂੰ ਨੁਕਸਾਨ ਹੋਇਆ ਹੈ? ਇੱਥੇ ਆਇਆ ਸੀ ਸਲਾਬ ਤੋਂ, ਉਹਨੇ 2-4 ਕੋਠੇ ਢਾਏ ਨੇ। ਤੁਹਾਡਾ ਨਾਮ ਉਸਮਾਨ ਹੈ? ਹਾਂਜੀ। ਤੁਸੀਂ ਮਤਲਬ ਇਹ ਬਸਤੀ ਦੇ ਚੇਅਰਮੈਨ ਜੇ? ਕੀ ਚੀਜ਼ ਜੇ ਤੁਸੀਂ? ਚੇਅਰਮੈਨ। ਸਾਰੇ ਮਾਮਲਾਤ ਦੀ ਦੇਖਭਾਲ ਤੁਸੀਂ ਕਰਦੇ ਜੀ? ਹਾਂ, ਨੰਬਰਦਾਰ ਪਿੰਡ ਦੇ। ਮਾਸ਼ਾਅੱਲਾ ਜੀ। ਤੇ ਅੱਛਾ, ਸਾਨੂੰ ਥੋੜਾ ਜਿਹਾ ਨਾ ਤਾਰਫ ਕਰਾਓ, ਇਹ ਚੀਜ਼ਾਂ ਕੀ ਕੀ ਨੇ? ਚੀਜ਼ਾਂ ਸਾਨੂੰ ਵਿਖਾਓ। ਆ ਤਾਂ ਪੌਦੇ ਲਾਏ ਤਾਂ ਕਿ ਘਰ ਫਿੱਟ ਰਵੇ, ਮਾਸ਼ਾਅੱਲਾ ਲੱਗੇ। ਹਾਂਜੀ। ਤੇ ਆ ਕੋਠਾ ਬਣਾਇਆ ਜੀ ਵੱਡਾ। ਇਹ ਪੌਦਿਆਂ ਦਾ ਕੀ ਫਾਇਦਾ ਜੀ? ਸਲਾਬ ਤੋਂ ਵੀ ਬਚਾਓ ਵਾਸਤੇ ਤੇ ਵੈਸੇ ਵੀ ਛਾਂ ਵਾਸਤੇ ਬਿਹਤਰੀਨ ਚੀਜ਼ ਨੇ। ਆ ਪਾਇਆ ਸ਼ੈੱਡ। ਹਾਂਜੀ। ਇਹਦੇ ਵਿੱਚ ਤੁਸੀਂ ਕੀ ਰੱਖਿਆ ਹੈ? ਇਹਦੇ ਵਿੱਚ ਰਹਿਣਾ ਸਹਿਣਾ। ਹਾਂਜੀ। ਪੈਸੇ ਸ਼ੈਸੇ ਸਹੀ। ਇਹ ਸਾਰਾ ਪੈਸਿਆਂ ਦਾ ਮਾਮਲਾ ਤੁਸੀਂ ਹੈਂਡਲ ਕਰਦੇ ਜੀ? ਆਹੋ। ਏਟੀਐਮ, ਬੈਂਕ ਵਗੈਰਾ ਕਿਸ ਸਾਈਡ ਤੇ ਹੈ? ਉਧਰ ਹੈ ਜਿੱਧਰ ਉਹ ਖੜਾ ਭਾਈ ਮੇਰਾ। ਅੱਛਾ, ਉਹ ਤੁਹਾਡਾ ਭਾਈ ਹੈ। ਇਹ ਤੁਸੀਂ ਕਿੰਨੇ ਭਾਈ ਜੇ? 4 ਭਾਈ ਜੇ। ਚਾਰਾਂ ਨੇ ਇੱਥੇ ਆਪਣੀ ਰਹਿਸ਼ ਬਣਾਈ ਹੋਈ ਹੈ। ਹਾਂ। ਮਾਸ਼ਾਅੱਲਾ ਜੀ, ਬਹੁਤ ਖੂਬਸੂਰਤ ਰਹਿਸ਼ ਹੈ। ਅੱਛਾ, ਮਾਲ ਡੰਗਰ ਵੀ ਰੱਖਿਆ ਤੁਸੀਂ ਇੱਥੇ? ਮਾਲ ਡੰਗਰ ਨਹੀਂ ਰੱਖਿਆ। ਅੱਛਾ, ਉਹ ਲਹਿਦਾ ਸ਼ੈੱਡ ਬਣਾਏ ਨੇ। ਅੱਛਾ, ਸਾਨੂੰ ਜ਼ਰਾ ਤਾਰਫ ਕਰਾਓ, ਵਿਖਾਓ ਚੀਜ਼ਾਂ। ਇਹ ਟਰੈਕਟਰ ਕਿੰਨੇ ਨੇ ਤੁਹਾਡੇ ਕੋਲ? ਇਹ ਟਰੈਕਟਰ ਹੁੰਦੇ 4, 2 ਰੂਸੀ ਤੇ 2 85। ਮਾਸ਼ਾਅੱਲਾ, 4 ਟਰੈਕਟਰ ਨੇ ਜੀ। 4 ਟਰੈਕਟਰ ਰੱਖੇ ਹੋਏ ਨੇ। ਡਾਲਾ ਬਣਾਇਆ। ਅੱਛਾ, ਇੱਕ ਇਹ ਡਾਲਾ ਬਣਾਇਆ ਹੈ ਸ਼ਹਿਰੋਂ ਸਮਾਨ ਲਿਜਾਣ, ਸਬਜ਼ੀ ਵਗੈਰਾ ਲਿਜਾਣ ਵਾਸਤੇ। ਅੱਛਾ ਜੀ। ਤੇ ਇਧਰ ਹਾਂਜੀ ਭਾਈਜਾਨ, अस्सलाम वालेकुम जी। वालेकुम सलाम जी। ਭਾਈਜਾਨ, ਤੁਸੀਂ ਕਿਵੇਂ ਇੱਥੇ ਆ ਕੇ ਬੈਠੇ ਜੀ? ਮੈਂ ਜਨਾਬ ਨਾ ਇੱਥੇ ਨਮਾਜ਼ ਪੜ੍ਹਨ ਆਣਾ ਹੈ ਮਸਜਿਦ ਹੈ। ਹਾਂਜੀ। ਤੇ ਇਹ ਜਿਹੜੀ ਬੱਚਿਆਂ ਦੀ ਬਸਤੀ ਹੈ ਮਸਜਿਦ ਦੇ ਬਿਲਕੁਲ ਕਰੀਬ ਹੈ। ਹਾਂਜੀ। ਤੇ ਮੈਂ ਇੱਥੇ ਆ ਜਾਣਾ ਹੁੰਦਾ, ਮੈਂ ਇਹਨਾਂ ਦੇ ਵਿੱਚ ਝੱਟ ਬਹਿਣਾ। ਮੈਂ ਵੀ ਇੱਥੇ ਇੱਕ ਆਪਦਾ ਘਰ ਬਣਾਇਆ ਹੋਇਆ। ਮਾਸ਼ਾਅੱਲਾ ਜੀ। ਤੇ ਮੈਂ ਇਸ ਲਈ ਇੱਥੇ ਆਣਾ ਕਿ ਮੈਨੂੰ ਫਿਰ ਆਪਦਾ ਜਦੋਂ ਬਚਪਨ ਯਾਦ ਆਉਂਦਾ ਹੈ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਮੈਂ ਆਣਾ ਸਾਂ ਵੀ ਬੱਚੇ ਚੰਗੇ ਸਾਂ। ਹਾਂਜੀ। ਆ ਵੱਡੇ ਹੋ ਕੇ ਨਾ ਤੇ ਝੰਜਟਾਂ ਨੂੰ ਪੈ ਗਏ ਆ ਤੇ ਮੁਸੀਬਤਾਂ ਨੂੰ ਪੈ ਗਏ ਆ। ਅੱਛਾ ਸਰ, ਤੁਸੀਂ ਜ਼ਰਾ 2 ਮਿੰਟ ਸਾਨੂੰ ਟਾਈਮ ਦਿਓ, ਅਸੀਂ ਜ਼ਰਾ ਕਾਫੀ ਚੀਜ਼ਾਂ ਵੇਖਣੀਆਂ ਨੇ। ਹਾਂਜੀ, ਵਿਖਾਓ ਜੀ। ਹਾਂਜੀ ਨੰਬਰਦਾਰ ਸਾਹਿਬ, ਤੁਸੀਂ ਜ਼ਰਾ 2 ਮਿੰਟ ਟਾਈਮ ਦਿਓ, ਸਾਨੂੰ ਪੂਰਾ ਪਿੰਡ ਵਿਖਾਓ ਆਪਣਾ। ਮੇਰਾ ਕੈਮਰਾਮੈਨ ਥੋੜਾ ਜਿਹਾ ਕੈਮਰਾ ਲੈ ਕੇ ਅੱਗੇ ਆਏਗਾ ਤਾਂ ਕਿ ਤੁਹਾਨੂੰ ਵਾਜ਼ੇ ਹਰ ਚੀਜ਼ ਨਜ਼ਰ ਆਵੇ। ਬੈਂਕ ਪਾਇਆ ਜੀ ਨਾ। ਹਾਂਜੀ। ਅੱਛਾ ਉਸਮਾਨ ਸਾਹਿਬ, ਤੁਹਾਨੂੰ ਵੀ ਸਲਾਬ ਨੇ ਕਾਫੀ ਨੁਕਸਾਨ ਦਿੱਤਾ ਹੈ। ਹਾਂਜੀ। ਤੇ ਤੁਸੀਂ ਆ ਹੁਣ ਜਿਹੜਾ ਇਹ ਮਕਾਨ ਬਣਾਏ ਨੇ, ਮਾਸ਼ਾਅੱਲਾ ਇਹਦੇ ਤੇ ਲੈਂਟਰ ਸ਼ੈਂਟਰ ਪਾਇਆ। ਮੇਰਾ ਕੈਮਰਾਮੈਨ ਅਗਰ ਤੁਹਾਨੂੰ ਵਿਖਾਵੇ, ਇਹ ਵੇਖੋ, ਇਹ ਬਹੁਤ ਖਰਚਾ ਕੀਤਾ ਹੋਇਆ ਹੈ। ਇਹ ਆਪਣਾ ਡਾਲਾ ਸਿੱਧਾ ਕਰੋ ਜ਼ਰਾ। ਹਾਂਜੀ। ਅੱਛਾ, ਬਾਕੀ ਹੋਰ ਕੀ ਕੀ ਚੀਜ਼ਾਂ ਬਣਾਈਆਂ ਹੋਈਆਂ? ਨੰਬਰਦਾਰ ਦਾ ਭਾਈ ਛੋਟਾ। ਅੱਛਾ, ਇਹਦਾ ਸਮਾਨ ਦੇਖੋ ਕੀ। ਹਾਂਜੀ अस्सलाम वालेकुम जी। ਅਸੀਂ ਇਹਦੇ ਸ਼ੈੱਡ ਪਾਏ ਨੇ। ਤੁਸੀਂ ਸ਼ੈੱਡ ਪਾਏ ਨੇ ਤੇ ਤੁਹਾਡਾ ਨਾਂ ਕੀ ਹੈ? ਅਹਿਮਦ। ਮਾਸ਼ਾਅੱਲਾ ਜੀ। ਇਹ ਅਹਿਮਦ ਸਾਹਿਬ ਨੇ ਤੇ ਇਹਨਾਂ ਵੀ ਸ਼ੈੱਡ ਪਾਏ ਨੇ। ਕੀ ਕੀ ਹੈ ਤੇ ਉਹਦੇ ਅੰਦਰ? ਸਾਡੇ ਅੰਦਰ ਕਿਹੜਾ ਬੈਂਕ ਬੂੰਕ ਕੇ ਪੈਸੇ ਪੂਸੇ। ਤੁਸੀਂ ਆਪਣੇ ਲਹਿਦੇ ਬੈਂਕ ਬਣਾਏ ਨੇ? ਨਹੀਂ, ਪ੍ਰਾਈਵੇਟ ਬੈਂਕ ਨੇ। ਹਾਂਜੀ। ਪੈਸੇ ਕਿੱਥੇ ਨੇ? ਪੈਸੇ ਤਾਂ ਖਾਓ ਨਾ ਫਿਰ। ਬੈਂਕ ਤੋਂ ਪੈਸੇ ਉਹ ਤੁਹਾਡੀ ਬਾਹਰ ਕੱਢੋ, ਬਾਹਰ ਕੱਢੋ ਪੈਸੇ ਬਾਹਰ ਕੱਢੋ। ਤੇ ਆਪਣੀ ਗੱਡੀਆਂ ਵੀ ਤੁਸੀਂ ਤੇ ਰੱਖੀਆਂ? ਆ ਗੱਡੀਆਂ ਰੱਖੀਆਂ ਡਾਲੇ। ਆ ਪੈਸੇ ਨੇ ਸਾਡੇ 5-5 ਦੇ ਨੋਟ। ਆ ਡਾਲੇ ਨੇ। ਇਹ ਡਾਲੇ ਬਣਾਏ ਨੇ। ਹਾਂਜੀ ਨਾਜ਼ਰੀਨ, ਇਹ ਨਿਸ਼ਾਨ ਟਰਾਲੇ ਵੀ ਬਣਾਏ ਹੋਏ ਨੇ ਬਾਹਰ ਅੰਦਰ ਜਾਣ ਵਾਸਤੇ। ਅਫਗਾਨਿਸਤਾਨ ਤੱਕ ਆਪਣਾ ਸਮਾਨ ਭੇਜਦੇ ਨੇ, ਇੱਥੋਂ ਆਲੂ ਵਗੈਰਾ ਸਭ ਕੁਝ ਭੇਜਦੇ ਨੇ। ਭਾਈਜਾਨ, ਤੁਸੀਂ ਜ਼ਰਾ ਨਾ ਇਧਰੋਂ ਬੱਚਿਆਂ ਦੀ ਬਸਤੀ 'ਚ ਬਾਹਰ ਨਿਕਲ ਜਾਓ। ਇਧਰ ਆਓ ਜੀ, ਬਾਹਰ ਆ ਜਾਓ ਬੱਚੇ। ਹਾਂਜੀ, ਇਧਰ ਆਓ ਜ਼ਰਾ ਜਿਹਾ। ਬਾਜੀ ਹਰੀ ਬੈਠੇ ਨੇ, ਇਹਨਾਂ ਨਾਲ ਗੁਫ਼ਤਗੂ ਕਰੀਏ। ਹਾਂ ਭੈਣ, ਤੁਹਾਡਾ ਕੀ ਨਾਂ ਹੈ? ਜ਼ਾਰਾ। ਮਾਸ਼ਾਅੱਲਾ, ਇਹ ਬਾਜੀ ਹੈ ਜ਼ਾਰਾ। ਤੁਸੀਂ ਵੀ ਇੱਥੇ ਘਰ ਬਣਾਇਆ ਆਪਣਾ? ਤੁਹਾਡਾ ਮਾਸ਼ਾਅੱਲਾ ਬੜਾ ਖੂਬਸੂਰਤ ਘਰ ਹੈ। ਤੁਸੀਂ ਕੀ ਕੀ ਰੱਖਿਆ ਹੋਇਆ ਇਹਦੇ ਵਿੱਚ? ਪੈਸੇ ਪੂਸੇ ਕਾਪੀਆਂ। ਉਹ ਤੁਹਾਡੀ ਖੈਰ ਹੋਵੇ, ਤੁਸੀਂ ਪੜ੍ਹਦੇ ਵੀ ਜੇ ਨਾਲ? ਅੱਛਾ, ਇਹ ਬਾਜੀ ਨੇ ਨਾ ਜਿਹੜੀ, ਇਹਨਾਂ ਆਪਣਾ ਸਕੂਲ ਵਾਲਾ ਸਾਰਾ ਕਿਤਾਬਾਂ ਸਭ ਕੁਝ ਰੱਖਿਆ ਹੋਇਆ ਇੱਥੇ। ਇਹ ਪੜ੍ਹਦੇ ਵੀ ਨੇ। ਤੇ ਤੁਸੀਂ ਸਕੂਲ ਬਣਾਇਆ ਇੱਥੇ? ਬਣਾਇਆ। ਅੱਛਾ, ਸਕੂਲ ਕਿਹੜਾ ਜੀ? ਇਹ ਜੀ ਸਕੂਲ ਵੀ ਸਾਨੂੰ ਵਿਖਾਣਗੇ ਮਾਸ਼ਾਅੱਲਾ। ਇਹ ਕਿੰਨੀਆਂ ਕਲਾਸਾਂ ਦਾ ਸਕੂਲ ਹੈ? ਇਹ ਮਿਡਲ ਸਕੂਲ ਹੈ।
हाँ जी। ਤੇ ਇਹ ਤੁਸੀਂ ਇੱਥੇ ਵੀ ਮਤਲਬ ਆਪ ਗੁੱਲ ਸ਼ੁੱਲ ਰੱਖੇ ਨੇ, ਇਹ ਕਾਦੇ ਵਾਸਤੇ ਜਮਾ ਕੀਤੇ ਹੋਏ ਨੇ? ਇਹ ਗੁੱਲ ਟੈਬ ਡੈਕਸ ਹੈ। ਅੱਛਾ ਇਹ ਡੈਕਸ ਨੇ, ਬੱਚੇ ਬਹਿੰਦੇ ਨੇ। ਅੱਛਾ ਜੀ, ਇਹ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਨੇ ਨਾ, ਇਹ ਡੈਸਕ ਨੇ ਜਿਹੜੇ ਬੱਚੇ ਬਹਿੰਦੇ ਨੇ ਨਾ, ਤੇ ਇਹ ਡੈਸਕ ਰੱਖੇ ਹੋਏ ਨੇ। ਮਾਸ਼ਾਅੱਲਾ ਜੀ, ਬਹੁਤ ਮਜ਼ਾ ਆ ਰਿਹਾ ਹੈ, ਬਹੁਤ ਅੱਛਾ ਲੱਗ ਰਿਹਾ ਹੈ। चलो जी। अच्छा हॉस्पिटल कोई बनाया जी, डिस्पेंसरी वगैरह भी बनाई जी? हॉस्पिटल नहीं बनाए थे। अच्छा मतलब हॉस्पिटल दी पूरे पाकिस्तान से छोटे छोटे दुकान पाई। अच्छा मेडिकल स्टोर है थे? मेडिकल स्टोर है। मेडिकल स्टोर तो दवाइयां ਤੁਹਾਨੂੰ ਇੱਕ ਨੰਬਰ ਮਿਲ ਜਾਂਦੀਆਂ? ਆ ਦਵਾਈ ਹੈ। अच्छा लो जी, अगर मेरा कैमरामैन ਤੁਹਾਨੂੰ ਵਿਖਾ ਸਕੇ ਫੋਕਸ ਕਰਕੇ, ਇਹ ਮੈਡੀਸਨ ਤੋਂ ਇਸ ਟਾਈਪ ਦੀਆਂ ਦਵਾਈਆਂ ਮਿਲਦੀਆਂ ਨੇ, ਇੰਪੋਰਟਡ ਦਵਾਈਆਂ ਨੇ। ਤੇ ਸਲਾਬ ਦੀ ਨਜ਼ਰ ਹੋ ਗਈਆਂ ਸੀ ਤਾਂ ਵਾਸਤੇ ਆ ਗਰਦਾ ਲੋਦ ਹੋਈਆਂ ਪਈਆਂ ਨੇ। ਲੋ ਜੀ, ਆ ਵੈਟਰਨਰੀ ਦਾ ਵੀ ਸਮਾਨ ਹੈਗਾ, ਜਿਹੜਾ ਨਾ ਜਾਨਵਰਾਂ ਦੀਆਂ ਵੀ ਦਵਾਈਆਂ ਮਿਲ ਜਾਂਦੀਆਂ ਇਹਨਾਂ ਕੋਲੋਂ। ਅੱਛਾ ਤੁਸੀਂ ਆਪਣੇ ਫਾਰਮ ਬਣਾਏ ਨੇ ਜਾਨਵਰਾਂ ਦੇ ਸ਼ੈੱਡ, ਜਿਹੜਾ ਤੁਸੀਂ ਆ ਜਾਨਵਰਾਂ ਦੀਆਂ ਦਵਾਈਆਂ ਵੀ ਰੱਖੀਆਂ ਨੇ? ਹਾਂ ਉਹੀ ਵੱਡਾ ਸ਼ੈੱਡ ਹੀ ਹੈ। ਤਾਂ ਤੁਸੀਂ ਕੀ ਪੈਗਾਮ ਦੇਣਾ ਚਾਹੋ ਜਿਹੜੇ ਲੋਕ ਰੁੜ ਗਏ ਨੇ, ਦੁਬਾਰਾ ਉਹ ਘਰ ਬਣਾਉਣੇ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੋ ਗਏ ਨੇ, ਤੇ ਤੁਸੀਂ ਵੀ ਮਾਸ਼ਾਅੱਲਾ ਇੱਕ ਨਵੇਂ ਸਿਰੇ ਤੋਂ ਬਣਾਏ ਨੇ ਮਕਾਨ, ਤੇ ਤੁਸੀਂ ਉਹਨਾਂ ਨੂੰ ਕੀ ਪੈਗਾਮ ਦਿਓਗੇ ਵੀ ਹਿੰਮਤ ਹਾਰਨੀ ਚਾਹੀਦੀ ਜਾਂ ਨਹੀਂ ਹਾਰਨੀ ਚਾਹੀਦੀ? ਕੀ ਪੈਗਾਮ ਦਿਓਗੇ ਤੁਸੀਂ? ਅਸੀਂ ਉਹਨਾਂ ਨੂੰ ਇਹ ਪੈਗਾਮ ਦਿਆਂਗੇ ਕਿ ਹਿੰਮਤ ਨਾ ਹਾਰੋ। ਕੈਮਰੇ ਦੇ ਪਾਸੇ ਮੂੰਹ ਕਰੋ। ਹਾਂਜੀ। ਕਿ ਆਪਦੀ ਹਿੰਮਤ ਨਾ ਹਾਰੋ, ਤੇ ਜਿਵੇਂ ਇੱਥੇ ਅਸੀਂ ਬਣਾ ਲੈਣ ਹੋਵੇ ਕੋਸ਼ਿਸ਼ ਕਰਕੇ ਦੁਬਾਰਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਆਪਦੀ ਹਿੰਮਤ ਨਾ ਹਾਰੋ। ਨਾਜ਼ਰੀਨ, ਛੋਟੇ ਜਿਹੇ ਬੱਚੇ ਨੇ ਬਹੁਤ ਮੁਸਬਤ, ਬਹੁਤ ਅੱਛਾ ਪੈਗਾਮ ਦਿੱਤਾ ਹੈ। ਜਿਹੜੇ ਸਾਡੇ ਲੋਕ ਸਲਾਬ ਜ਼ਦਗਾਨ ਨੇ, ਮੁਸੀਬਤ ਦੇ ਵਿੱਚ ਘਿਰੇ ਹੋਏ ਨੇ, ਉਹਨਾਂ ਵਾਸਤੇ ਬਹੁਤ ਅਹਿਮ ਪੈਗਾਮ ਦਿੱਤਾ ਬੱਚੇ ਨੇ। ਹਿੰਮਤ ਨਹੀਂ ਹਾਰਨੀ। ਇਨਸ਼ਾਅੱਲਾ ਜਿਵੇਂ ਅਸੀਂ ਬਣਾ ਲੈਣੇ ਆਪਣੇ ਮਕਾਨ, ਬਿਲਕੁਲ ਇਸੇ ਤਰ੍ਹਾਂ ਹਿੰਮਤ ਕਰੋਗੇ ਤੇ ਦੁਬਾਰਾ ਤੁਸੀਂ ਵੀ ਬਣਾ ਸਕੋਗੇ। ਮੈਂ ਜਨਾਬ ਇਹਨਾਂ ਦੇ ਇੱਕ ਦਿਨ ਖਾਸ਼ ਵੀ ਪੁੱਛੀ ਹੈ। ਹਾਂਜੀ। ਵੀ ਤੁਸੀਂ ਕਿਉਂ ਇਹ ਕੰਮ ਕੀਤਾ, ਤੁਹਾਡੀ ਕੀ ਖਾਸ਼, ਤੁਸੀਂ ਕੀ ਚਾਹੁੰਦੇ ਜੀ? ਤਾਂ ਉਸਮਾਨ ਦੀ ਜ਼ੁਬਾਨੀ ਸੁਣੋ ਵੀ ਕੀ ਚਾਹੁੰਦਾ। ਅਸੀਂ ਇਹ ਚਾਹਨੇ ਕਿ ਇੱਥੇ ਖੁਸ਼ ਰਹੀਏ। ਹਾਂਜੀ। ਕਦੀ ਵੱਡੇ ਨਾ ਹੋਈਏ। ਕਦੀ ਵੱਡੇ ਨਾ ਹੋਈਏ। ਬੱਚੇ ਦਾ ਕਹਿਣਾ ਇਹ ਆ ਕਿ ਸਾਡਾ ਦਿਲ ਕਰਦਾ ਅਸੀਂ ਛੋਟੇ ਹੀ ਰਹੀਏ, ਕਿਉਂਕਿ ਛੋਟੇ ਹੋਵਾਂਗੇ ਨਾ ਸਾਨੂੰ ਕਿਸੇ ਲੜਾਈ ਝਗੜੇ ਦਾ ਪਤਾ ਹੋਵੇਗਾ, ਨਾ ਸਾਡੀਆਂ ਰੰਜਿਸ਼ਾਂ ਹੋਣਗੀਆਂ, ਨਾ ਸਾਡੇ ਵਿੱਚ ਹਸਦ ਬੁਗਦ ਹੋਵੇਗਾ। ਅਸੀਂ ਖੁਸ਼ ਰਵਾਂਗੇ, ਛੋਟੇ ਰਵਾਂਗੇ, ਇਕੱਠੇ ਰਵਾਂਗੇ। ਤੇ ਅੱਗੇ ਚਲੋ ਜੀ, ਅੱਗੇ ਤੁਹਾਨੂੰ ਮਜ਼ੀਦ ਇਹਨਾਂ ਦੀ ਬਸਤੀ ਵਿਖਾਣੇ ਆ, ਜਿੱਧਰ ਸ਼ੈੱਡ ਵਗੈਰਾ ਬਣਾਏ ਹੋਏ ਨੇ, ਚੀਜ਼ਾਂ ਬਣਾਈਆਂ ਹੋਈਆਂ ਨੇ। हाँ जी। लो जी, ये उस्मान साहब ਇੱਥੇ ਸਲੈਪਾਂ ਬਣਦੀਆਂ, ਇੱਥੇ ਲੋ ਜੀ, ਇੱਥੇ ਸਲੈਪਾਂ ਬਣਦੀਆਂ ਨੇ। ਜਿਹੜਾ ਛੱਤਾਂ ਦਾ ਸਮਾਨ ਹੈ ਉਹ ਵੀ ਖੁਦ ਹੀ ਤਿਆਰ ਕਰਦੇ ਨੇ। ਇਹ ਸਲੈਬ ਸਿਸਟਮ ਹੈ, ਇੱਥੇ ਆ ਸਾਰਾ ਕੁਝ ਬਣਾ ਰਹੇ ਨੇ। ਇਹ ਵੇਖੋ, ਇਹ ਸਲੈਬ ਬਣੀ ਪਈ ਹੈ, ਬੜੀ ਬਿਹਤਰੀਨ ਸਲੈਬ ਖੁਦ ਹੀ ਤਿਆਰ ਕਰਦੇ ਨੇ ਤੇ ਖੁਦ ਹੀ ਆਪਣੇ ਮਕਾਨ ਤਿਆਰ ਕਰਦੇ ਨੇ। ਆਲ ਰਾਊਂਡਰ ਹੈਗੇ ਨੇ ਮਾਸ਼ਾਅੱਲਾ, ਹਰ ਚੀਜ਼ ਬਣਾ ਲੈਂਦੇ ਨੇ। ਤੇ ਇਹ ਵੇਖ ਲਓ ਜੀ, ਇਹ ਬਸਤੀ ਸੀ ਬੱਚਿਆਂ ਦੀ। ਇਹ ਛੋਟੀ ਜੀ ਕਾਵਿਸ਼ ਸੀ ਸਾਡੀ, ਤੁਹਾਨੂੰ ਬਸਤੀ ਵਿਖਾਈਏ। ਅਗਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ। ਕਮੈਂਟ ਦੇ ਵਿੱਚ ਦੱਸੋ ਕਿ ਵੀਡੀਓ ਕੈਸੀ ਲੱਗੀ ਹੈ। ਨਵੇਂ ਦੋਸਤ ਮੇਰੇ ਚੈਨਲ ਹੌਟ ਇਨਫੋ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੀ। ਸ਼ੁਕਰੀਆ, ਥੈਂਕ ਯੂ।